व्यूअर्स वेलकम बैक इन आवर प्रोग्राम। जी डॉक्टर साहब, साडी पहली ईमेल आई है वाशिंगटन DC तो मुबायद शाह जी दी। ਇਹ ਲਿਖਦੇ ਹਨ, ਡਾਕਟਰ ਸਾਹਿਬ ਤੁਹਾਡੇ ਤੇ ਰੱਬ ਦੀ ਬੜੀ ਰਹਿਮਤ ਹੈ। ਤੁਸੀਂ ਬੇਪਰਵਾਹ ਹੋ ਕੇ ਜਿੱਥੇ ਆਪਣੀ ਕੌਮ ਦੀ ਖਿਦਮਤ ਕਰ ਰਹੇ ਹੋ, ਉੱਥੇ ਤੁਸੀਂ ਸਾਊਥ ਏਸ਼ੀਆ ਵਿਚਲੀਆਂ ਦੋਵੇਂ ਕੌਮਾਂ ਵਿੱਚ ਇੱਕ ਪਿਆਰ ਦਾ ਪੁਲ ਵੀ ਬਣ ਰਹੇ ਹੋ। ਖਾਲਿਸਤਾਨ ਦੀ ਬਫਰ ਸਟੇਟ ਹੀ ਸਾਊਥ ਏਸ਼ੀਆ ਵਿੱਚ ਭਾਰਤ ਤੇ ਪਾਕਿਸਤਾਨ ਦੋਹਾਂ ਲਈ ਸ਼ਾਂਤੀ ਦੂਤ ਬਣ ਸਕਦੀ ਹੈ, ਨਹੀਂ ਤਾਂ ਸਦੀਆਂ ਦੀ ਦੁਸ਼ਮਣੀ ਅੱਗੋਂ ਹੋਰ ਤਬਾਹੀ ਦਾ ਕਾਰਨ ਬਣੇਗੀ। ਰੱਬ ਤੁਹਾਨੂੰ ਸਦਾ ਸਲਾਮਤ ਰੱਖੇ। ਜੀ ਡਾਕਟਰ ਸਾਹਿਬ। ਮੁਬਾਇਦ ਸ਼ਾਹ ਜਿਹੜੇ ਕਿ ਬੜੇ ਖੁਦ ਲਰਨਡ ਸਕਾਲਰ ਨੇ, ਇਹਨਾਂ ਦੀਆਂ ਕਿਤਾਬਾਂ ਵੀ ਜਿਹੜੀ ਉਹ ਸਾਊਥ ਏਸ਼ੀਆ ਦੇ ਉੱਤੇ ਨੇ, ਬੜੇ ਪ੍ਰੋਮੀਨੈਂਟ ਅਟਰਨੀ ਨੇ ਜੀ। ਔਰ ਲਾਸਟ ਜਿਹੜੀ ਪਾਕਿਸਤਾਨੀ ਪੰਜਾਬ ਦੇ ਵਿੱਚ ਹਕੂਮਤ ਸੀ ਉਸ ਦੇ ਵੇਲੇ ਇਹ ਐਡਵਾਈਜ਼ਰ ਟੂ ਦਾ ਚੀਫ ਮਿਨਿਸਟਰ ਵੀ ਸਨ। ਸਾਡੇ ਨਾਲ ਇਹਨਾਂ ਦਾ ਕਾਫੀ ਪੁਰਾਣਾ ਲਗਭਗ 20-25 ਸਾਲ ਦਾ ਜਿਹੜਾ ਹੈ ਉਹ ਸੰਬੰਧ ਹੈ ਜੀ। ਇੰਟੈਲੈਕਚੁਅਲ ਲੈਵਲ 'ਤੇ ਵੀ ਇਹ ਵੀ ਉਹ ਜਦੋਂ ਆਪਣਾ ਕੋਈ ਕਾਲਮ ਲਿਖਦੇ ਨੇ ਜਾਂ ਉਹਨਾਂ ਦੀ ਕੋਈ ਪਬਲੀਕੇਸ਼ਨ ਆਉਂਦੀ ਹੈ ਤਾਂ ਉਸ ਦਾ ਲਿੰਕ ਮੈਨੂੰ ਭੇਜਦੇ ਨੇ, ਜਾਂ ਕੋਈ ਵੀ ਚੀਜ਼ ਸਿੱਖਾਂ ਨਾਲ ਜਿਹੜੀ ਸੰਬੰਧਿਤ ਹੋਏ ਉਸ ਬਾਰੇ ਉਹ ਇਨਫੋਰਮ ਕਰਦੇ ਨੇ ਜੀ। ਅਤੇ ਮੇਰਾ ਵੀ ਇਹ ਹੁੰਦਾ ਹੈ ਕਿ ਵੀ ਕੋਈ ਵੀ ਚੀਜ਼ ਜਿਹੜੀ ਜਿਹਦਾ ਸੰਬੰਧ ਦੋਨਾਂ ਪੰਜਾਬਾਂ ਦੇ ਨਾਲ ਹੈ ਉਸ ਬਾਰੇ ਮੈਂ ਉਹਨਾਂ ਨੂੰ ਵੀ ਇਨਫੋਰਮ ਕਰਦਾ ਜੀ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਕਾਈਂਡ ਵਰਡਸ ਕਹੇ ਨੇ ਜੀ। ਔਰ ਖ਼ਾਸ ਤੌਰ 'ਤੇ ਅੱਜ ਜਦੋਂ ਕਿ ਕਿਸੇ ਇਸ਼ੂ ਦੀ ਤਹਿ ਤੱਕ ਜਾ ਕੇ ਕਿਸੇ ਗੱਲ ਨੂੰ ਸਮਝਣ ਵਾਲੇ ਸਾਡੇ 'ਚ ਬਹੁਤ ਘੱਟ ਨੇ, ਦੋਨਾਂ ਕੌਮਾਂ ਦੇ ਵਿੱਚ ਹੀ। ਪਾਕਿਸਤਾਨੀ ਕੌਮ ਵੀ ਇਨ ਜਨਰਲ ਜਾਂ ਪੰਜਾਬੀ ਇਨ ਪਾਰਟੀਕੂਲਰ ਇੱਕ ਐਮੋਸ਼ਨਲ ਜਾਂ ਇੱਕ ਰਿਊਮਰ ਔਰ ਗੱਪ ਇਸ ਕਿਸਮ ਦੇ ਕਲਚਰ 'ਤੇ ਯਕੀਨ ਕਰਦੀ। ਇਹੀ ਹਾਲ ਸਾਡਾ ਜੀ। ਸਾਡੇ 'ਚ ਵੀ ਕਿੰਨਿਆਂ ਕੁ ਨੂੰ ਪੜ੍ਹਨ ਲਿਖਣ ਦਾ ਸ਼ੌਕ ਹੈ, ਕਿੰਨੇ ਸਿਚੁਏਸ਼ਨ ਨੂੰ ਐਨਾਲਾਈਜ਼ ਕਰਦੇ ਨੇ। ਉਹ ਪੰਜਾਬੀ 'ਚ ਕਹਿੰਦੇ ਨੇ ਹਾਲਾ ਲਾ 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 ਲਾ, ਇੱਧਰ ਚਲੇ ਗਏ ਫਿਰ ਉੱਧਰ ਆ ਗਏ, ਜਿਹਨੂੰ ਮਰਜ਼ੀ ਗਾਲਾਂ ਕੱਢ ਦਿੱਤੀਆਂ, ਫਿਰ ਉਹਦੇ ਗੁਣ ਗਾਣ ਲੱਗ ਗਏ, ਫਿਰ ਇਹ ਕਹਿ ਦਿੱਤਾ ਜੀ ਫਲਾਣਾ ਸਾਨੂੰ ਵਰਤ ਗਿਆ, ਇਹ ਹੋ ਗਿਆ। ਇਵੇਂ ਹੀ ਅਸੀਂ ਰਹੇ, ਅਸੀਂ ਵਰਤੇ ਜਾਂਦੇ ਰਹੇ, ਧੌਣ ਭਨਾਉਣ ਦੇ ਯਾਰ ਹੀ ਰਹੇ। ਪੋਲੀਟੀਕਲੀ ਵੀ ਸਾਡਾ ਇਹ ਹਾਲ ਹੈ ਔਰ ਇਹੀ ਕਾਰਨ ਹੈ ਕਿ ਅੱਜ ਅਸੀਂ ਧਾਰਮਿਕ ਪਿੰਡ ਦੇ ਵਿੱਚ ਵੀ ਕਿਤੇ ਕੋਈ ਆ ਗਿਆ, ਅਸੀਂ ਸਿਟਿੰਗ ਡਕਸ ਬਣੇ ਹੋਏ ਹਾਂ। ਕੋਈ ਭਨਿਆਰਾ ਆ ਗਿਆ, ਕੋਈ ਸੌਦਾ ਸਾਧ ਆ ਗਿਆ, ਕੋਈ ਰਾਧਾ ਸਵਾਮੀ ਆ ਗਏ, ਕੋਈ ਨਰਕਧਾਰੀ ਆ ਗਏ। ਹਰ ਕੋਈ ਜਿਹੜਾ ਹੈ ਉਹ ਆਪਣਾ ਝੋਲਾ ਭਰਦਾ। ਸਿੱਖ ਸਮਝਦੇ ਨੇ, ਸਿੱਖਾਂ ਨੂੰ ਉਹ ਸਮਝਦੇ ਨੇ ਵੀ ਇਹਨਾਂ ਦਾ ਕੀ ਹੈ, ਇਹਨੂੰ ਤਾਂ ਜਦੋਂ ਮਰਜ਼ੀ ਬ੍ਰੇਨ ਵਾਸ਼ ਕਰੋ ਜੀ। ਔਰ ਕਿਵੇਂ ਅੱਜ ਹੀ ਮੇਰੀ ਇੱਕ ਚੰਡੀਗੜ੍ਹ ਤੋਂ ਇੱਕ ਡਾਕਟਰ ਨੇ ਉੱਥੇ ਯੂਨੀਵਰਸਿਟੀ 'ਚ, ਉਹਨਾਂ ਨਾਲ ਗੱਲ ਹੋ ਰਹੀ ਸੀ। ਕਹਿੰਦੇ ਜੀ ਇੱਥੇ ਹੁਣ ਸ਼ਿਵ ਸੈਨਾ ਔਰ ਬਜਰੰਗ ਦਲ ਔਰ ਇਹਨਾਂ ਦੀਆਂ ਆਈਡੀਜ਼ ਨੇ। ਜਦੋਂ ਕੋਈ ਵੀ ਬੰਦਾ ਜਾਂ ਦੂਜਾ ਜਿਹੜਾ ਹੈ ਉਹ ਜਾ ਕੇ ਥਾਣੇ ਜਾਂ ਕਿਤੇ ਦਫ਼ਤਰ ਜਾਂ ਕਿਤੇ ਕੰਮ ਕਰਾਉਣਾ, ਉਹ ਆਪਣੀ ID ਕਾਰਡ ਦਿੰਦਾ ਕਿ ਮੈਂ ਮੈਂਬਰ ਹਾਂ ਸ਼ਿਵ ਸੈਨਾ ਦਾ। ਅਫਸਰ ਵੀ ਉੱਠ ਕੇ ਮਿਲਦਾ। ਉਹ ਕਹਿੰਦਾ ਜੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਵੀ ਹਕੂਮਤ ਜਾਂ ਪਾਵਰ ਕੀ ਹੁੰਦੀ ਕਿ ਜੀ ਇਹਨਾਂ ਦੀਆਂ ਆਈਡੀਜ਼ ਨੇ ਔਰ ਇਹਨਾਂ ਦੀਆਂ ਆਈਡੀਜ਼ ਅੱਜ ਕੱਲ੍ਹ ਕੰਮ ਕਰਦੀਆਂ। ਤੁਸੀਂ ਕਹੀ ਜਾਓ ਮੈਂ ਉੱਥੇ ਚੀਫ ਇੰਜੀਨੀਅਰ ਲੱਗਾ, ਮੈਂ ਉੱਥੇ ਫਲਾਣਾ ਲੱਗਾ, ਮੇਰਾ ਪਿਓ ਸੈਸ਼ਨ ਜੱਜ ਲੱਗਿਆ, ਇਹਦੀ ਕੋਈ ਅਹਿਮੀਅਤ ਨਹੀਂ। ਉਹਨਾਂ ਨੇ ਕਿਹਾ ਜੀ ਸਭ ਗੁੰਡਾ ਕਿਸਮ ਦੇ ਲੋਕ ਜਿਹੜੇ ਨੇ ਉਹਨਾਂ ਨੇ ਉਹ ਪੈਸੇ ਦੇ ਕੇ ਜਾਂ ਜੁਆਇਨ ਕਰਕੇ ਸ਼ਿਵ ਸੈਨਾ, ਬਜਰੰਗ ਦਲ ਔਰ ਦੂਜੀਆਂ ਆਈਡੀਜ਼ ਬਣਾਈਆਂ ਹੋਈਆਂ। ਸੋ ਉਹਨਾਂ ਨੇ ਜਿਹੜੀ ਇਸ ਗੱਲ ਵੱਲ ਇਸ਼ਾਰਾ ਕੀਤਾ, ਚਲੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੋ ਅਸੀਂ ਸੱਚ ਕਹਿਣ ਦੀ ਜਿੰਨੀ ਗੁਰੂ ਨੇ ਸਮਰੱਥਾ ਦਿੱਤੀ ਹੈ ਸਮਝਣ ਦੀ, ਕਹਿਣ ਦੀ ਕਰ ਰਹੇ। ਔਰ ਜਿਹੜਾ ਉਹਨਾਂ ਨੇ ਇਸ਼ਾਰਾ ਕੀਤਾ ਕਿ ਵੀ ਜਿਹੜੀ ਖਾਲਿਸਤਾਨ ਦੀ ਬਫਰ ਸਟੇਟ ਹੈ, ਇਹੀ ਇੱਕ ਸੋਲਿਊਸ਼ਨ ਹੈ ਜਿਹੜੀ ਸਦੀਆਂ ਦੀ ਹੌਸਟਿਲਿਟੀ ਜਾਂ ਦੁਸ਼ਮਣੀ ਹੈ ਦੋਨਾਂ ਕੌਮਾਂ ਦੇ ਵਿੱਚ, ਇੰਡੀਆ ਦੇ ਵਿੱਚ ਔਰ ਪਾਕਿਸਤਾਨ ਇੱਕ ਹਿੰਦੂਤਵਾ ਰਾਸ਼ਟਰ ਹੈ, ਇੱਕ ਇਸਲਾਮਿਕ ਮੁਲਕ ਹੈ, ਉਹਨਾਂ ਦੇ ਵਿਚਕਾਰ। ਔਰ ਅਸੀਂ ਸਮਝਦੇ ਹਾਂ ਵੀ ਇਹ ਗੱਲ ਕੋਈ ਵੀ ਜਿਹੜਾ ਇਮਾਨਦਾਰੀ ਨਾਲ ਹਿਸਟਰੀ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ, ਉਸ ਖਿੱਤੇ ਦੀ ਜਿਹੜੀ ਹੈ ਜਿਓਗ੍ਰਾਫੀ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਜੀ। ਔਰ ਸਾਈਕੋ ਹਿਸਟਰੀ ਜਿਹੜੀ ਮਨਾਂ 'ਚੋਂ ਚੱਲਦੀ ਹੈ। ਜੇ ਹੁਣ 1971 'ਚ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜ ਦਿੱਤਾ ਇੰਦਰਾ ਗਾਂਧੀ ਨੇ, 90,000 ਪਾਕਿਸਤਾਨੀਆਂ ਦਾ ਸਰੈਂਡਰ ਲਿਆ। ਹੁਣ ਇੰਦਰਾ ਗਾਂਧੀ ਕੋਈ ਧਾਰਮਿਕ ਨਹੀਂ ਸੀ, ਉਹਦਾ ਕੋਈ ਵਿਆਹੀ ਪਾਰਸੀ ਨਾਲ ਹੋਈ ਸੀ, ਉਹਦਾ ਰਿਲੀਜੀਅਸ ਜਿਹੜਾ ਨਿੱਜੀ ਲਾਈਫ ਸਟਾਈਲ ਸੀ ਉਹ ਵੀ ਇਮੋਰਲ ਸੀ ਜੀ। ਲੇਕਿਨ ਉਹਦੇ ਮੂੰਹੋਂ ਇਹ ਬਿਆਨ ਨਿਕਲਿਆ ਇੱਕਦਮ कि 1000 साल की गुलामी का बदला ले लिया। ਹੁਣ 1000 ਸਾਲ ਕਿਹਨੇ ਗੁਲਾਮ ਰੱਖਿਆ ਸੀ? ਪਾਕਿਸਤਾਨ ਨੇ ਰੱਖਿਆ ਸੀ ਗੁਲਾਮ, ਮੁਸਲਮਾਨ ਜੀ। ਸੋ ਜਿਹੜੀ ਸਾਈਕੋ ਹਿਸਟਰੀ ਸੀ ਕਿ 1000 ਸਾਲ ਬਾਅਦ ਅਸੀਂ ਇਹਨਾਂ ਨੂੰ ਸਬਕ ਸਿਖਾ ਦਿੱਤਾ। ਔਰ ਅਟਲ ਬਿਹਾਰੀ ਵਾਜਪਾਈ ਜਿਹੜਾ ਉਦੋਂ ਭਾਰਤੀ ਜਨਸੰਘ ਦੀ ਹੋਂਦ ਹੀ ਕੁਛ ਨਹੀਂ ਸੀ, ਥੋੜ੍ਹੇ ਜਿਹੇ MP ਇਹਨਾਂ ਦੇ ਹੁੰਦੇ ਸੀ, ਉਹਨੇ ਵੀ ਹਾਲਾਂ ਇਹੀ ਜਨਸੰਘ ਸੀ ਜਿਹੜਾ ਇੰਦਰਾ ਗਾਂਧੀ ਪ੍ਰਤੀ ਜਾਂ ਬਹੁਤ ਨੈਗੇਟਿਵ ਗੱਲਾਂ ਉਹਨਾਂ ਦੇ ਕਰੈਕਟਰ ਔਰ ਦੂਜੇ
ਉਸ ਨੂੰ ਇਹਨਾਂ ਇਹ ਗੌਸਿਪ ਕਲਚਰ ਸੀ ਇਹਨਾਂ ਦੇ ਇਕੱਠਾਂ ਦੇ ਵਿੱਚ। ਜੀ ਪਰ ਉਹਨੇ ਕਿਹਾ ਜੀ ਇਹ ਤਾਂ ਦੁਰਗਾ ਮਾਤਾ ਦਾ ਅਵਤਾਰ ਹੈ। ਹੁਣ ਉਹਦੇ ਸਾਹਮਣੇ 1000 ਸਾਲ ਦੀ ਪੋਲੀਟੀਕਲ ਸਲੇਵਰੀ ਸੀ ਇੰਦਰਾ ਗਾਂਧੀ ਦੇ, ਇਹਦੇ ਚ ਰਿਲੀਜੀਅਸ ਹੁਣ ਦੁਰਗਾ ਕੀ ਆ, ਉਹਨੇ ਰਾਖਸ਼ਾਂ ਨੂੰ ਮਾਰਿਆ, ਰਾਖਸ਼ਾਂ ਦਾ ਖੂਨ ਪੀਤਾ ਜੀ ਕਿ ਵੀ ਜਿਵੇਂ ਇਹ ਦੁਰਗਾ ਬਣ ਗਈ ਹੈ ਇੰਦਰਾ ਗਾਂਧੀ, ਇਹਦੀਆਂ 8 ਬਾਹਾਂ ਨੇ ਔਰ ਇਹਨੇ ਜਿਹੜਾ ਖੱਪਰ ਹੈ ਉਹ ਮੁਸਲਮਾਨਾਂ ਦੇ ਜਿਹੜੇ ਕਿ ਰਾਖਸ਼ ਨੇ ਉਹਨਾਂ ਦੇ ਖੂਨ ਨਾਲ ਭਰਿਆ ਔਰ ਉਹਨੂੰ ਖੂਨ ਨੂੰ ਪੀ ਰਹੀ ਆ, ਵੀ ਇਹ ਦੁਰਗਾ ਦਾ ਕਨਸੈਪਟ ਹੈ। ਸੋ ਜ਼ਾਹਰ ਹੈ ਵੀ ਜਿੱਥੇ ਦੋਨੋਂ ਪਾਸੇ, ਔਰ ਇਸੇ ਤਰ੍ਹਾਂ ਪਾਕਿਸਤਾਨ ਜਾਂ ਮੁਸਲਮਾਨਾਂ ਦੇ ਹਵਾਲੇ ਨਾਲ ਵੀ ਉਹਨਾਂ ਦੇ ਲਈ ਮੋਮਨ ਕਾਫਰ ਹੈ, ਉਹਨਾਂ ਤੋਂ ਬਿਨਾਂ ਕੋਈ ਸੁਸਾਇਟੀ 'ਚ ਕਿਸੇ ਦੀ ਸਰਵਾਈਵਲ ਨਹੀਂ ਹੈ, ਬਾਕੀ ਸਾਰੇ ਕਾਫਰ ਨੇ ਜੀ। ਸੋ ਉਹਨਾਂ ਦੀ ਸਾਈਕੀ 'ਚੋਂ ਉਹ ਨਹੀਂ ਨਿਕਲ ਸਕਦਾ, ਇਹਨਾਂ ਦੀ ਸਾਈਕੀ 'ਚੋਂ ਇਹ ਜਿਹੜਾ ਹੈ ਹਿੰਦੂਤਵਾ ਨਹੀਂ ਨਿਕਲ ਸਕਦਾ। ਸੋ ਸਿੱਖ ਜਿਹੜੇ ਨੇ ਸਾਡਾ ਕੋਈ, ਅਸੀਂ ਜ਼ੁਲਮ ਦੇ ਖਿਲਾਫ ਖਲੋਤੇ, ਸਾਡੀ ਕੋਈ ਇਸਲਾਮ ਨਾਲ ਲੜਾਈ ਨਹੀਂ ਹੈ, ਅੱਜ ਵੀ ਅਸੀਂ ਜ਼ੁਲਮ ਦੇ ਖਿਲਾਫ ਖੜੇ ਹਾਂ, ਸਾਡੀ ਕੋਈ ਹਿੰਦੂ ਧਰਮ ਨਾਲ ਲੜਾਈ ਨਹੀਂ ਹੈ ਜੀ ਜੀ। ਸੋ ਸਾਡੇ ਲਈ ਦੋਨੋਂ ਹੀ ਜਿਹੜੇ ਨੇ ਉਹਨਾਂ ਦਾ ਜ਼ੁਲਮ ਵਾਲਾ ਪਾਰਟ ਕੱਢ ਦਿਓ ਤੇ ਅਸੀਂ ਤਾਂ ਬੇਸਿਕ ਫਰੀडम्स ਦੇ ਵਿੱਚ ਯਕੀਨ ਰੱਖਦੇ ਹਾਂ। ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਦੀ ਹੋਈ ਮੁੱਢਲੀ ਧਾਰਮਿਕ ਆਜ਼ਾਦੀ ਲਈ ਹੈ। 10ਵੇਂ ਪਾਤਸ਼ਾਹ ਨੇ ਜ਼ੁਲਮ ਦਾ ਨਾਸ਼ ਕਰਨ ਦੇ ਲਈ ਆਪਣਾ ਸਰਬੰਸ ਕੁਰਬਾਨ ਕੀਤਾ। ਸੋ ਜੇ ਅਸੀਂ ਬਫਰ ਸਟੇਟ ਖਾਲਿਸਤਾਨ, ਔਰ ਕੋਈ ਪਾਕਿਸਤਾਨ ਦੀਆਂ ਹੱਦਾਂ ਦੱਖਣੀ ਭਾਰਤ ਨਾਲ ਨਹੀਂ ਲੱਗਦੀਆਂ, ਇਸ ਪਾਸੇ ਹੀ ਹੈ, ਇੱਥੋਂ ਇਹਨਾਂ ਦਾ ਬਾਰਡਰ ਸ਼ੁਰੂ ਹੁੰਦਾ ਹੈ ਵਾਹਗਾ ਤੋਂ, ਹੁਸੈਨੀ ਵਾਲਾ ਜਿਹੜਾ ਉਹ ਜਾ ਕੇ ਬਾਕੀ ਰਾਜਸਥਾਨ ਦਾ ਡੈਜ਼ਰਟ ਹੈ ਤੇ ਲਖਪਤ ਜਾ ਕੇ ਮੁੱਕ ਜਾਂਦਾ ਗੁਜਰਾਤ ਦੇ ਵਿੱਚ, ਸਮੁੰਦਰ ਦੇ ਨਾਲ ਲੱਗਦਾ। ਸੋ ਜੇ ਇਹਨਾਂ ਦੇ ਵਿਚਾਲੇ ਖਾਲਿਸਤਾਨ ਇੱਕ ਸਟੇਟ ਆ ਜਾਂਦੀ ਹੈ, ਦੋਨਾਂ ਦੇ ਵਿਚਾਲੇ, ਇਧਰੋਂ ਵਾਹਗਾ ਤੋਂ ਜਮਨਾ ਤੱਕ, ਤੇ ਉਧਰ ਤਾਂ ਪਾਕਿਸਤਾਨ ਦੀ ਹੱਦ ਹੈ ਹੀ ਹੈ, ਸਮੁੰਦਰ ਤੱਕ ਸਾਡੀ ਐਕਸੈਸ ਹੁੰਦੀ ਹੈ, ਤੇ ਇੰਡੀਆ ਪਾਕਿਸਤਾਨ ਦੀ ਫਿਰ ਇਹਨਾਂ ਨੂੰ ਇਲਜ਼ਾਮ ਲਾਉਣ ਦੀ ਲੋੜ ਨਹੀਂ ਹੈ ਕਿ ਜੀ ਉਹ ਪਾਕਿਸਤਾਨੀ ਟ੍ਰੇਨਡ ਕਰਕੇ ਜਿਹੜੇ ਨੇ ਉਹ ਮਿਲੀਟੈਂਟ ਉੱਥੇ ਵਾੜ ਰਹੇ ਨੇ ਕਸ਼ਮੀਰ 'ਚ, ਜਾਂ ਉਹਨਾਂ ਨੂੰ ਨਹੀਂ ਹੋਏਗਾ ਕਿ ਇੰਡੀਆ ਦੇ ਰਾਹ ਦੇ ਏਜੰਟ ਸਰਬਜੀਤ ਸਿੰਘ ਵਰਗੇ, ਕਸ਼ਮੀਰ ਸਿੰਘ ਵਰਗੇ ਦੂਜੇ ਉਧਰ ਜਾ ਕੇ ਬੰਬ ਫਟਾਉਂਦੇ ਨੇ ਉਹਨਾਂ ਦੇ ਮੁਹੱਲਿਆਂ 'ਚ। ਅਸੀਂ ਵਿਚਕਾਰ ਹੈ, ਸਾਡੇ ਨਾਲ ਦੋਨਾਂ ਦੀ, ਅਸੀਂ ਇੱਧਰ ਵੀ ਦੋਸਤੀ ਕਰਾਂਗੇ ਉੱਧਰ ਵੀ ਕਰਾਂਗੇ, ਕਿਉਂਕਿ ਸਾਡਾ ਕੋਈ ਇੰਡੀਅਨ ਸਟੇਟ ਸਾਡਾ ਹੱਕ ਮੰਨ ਲਏ, ਸਾਨੂੰ ਦੇ ਦੇ, ਤੇ ਮੁੜ ਕੇ ਕਣਕ ਤਾਂ ਸਾਡੀ ਖਾਣੀ ਹੈ ਇਹਨਾਂ ਨੇ ਜੀ ਜੀ। ਸਾਨੂੰ ਤਾਂ ਕੋਈ ਨਹੀਂ ਹੈ, ਉੱਥੇ ਜਾ ਕੇ ਜਮਨਾ ਪਾਰ ਜੋ ਮਰਜ਼ੀ ਕਰ। ਸੋ ਅਸੀਂ ਸਮਝਦੇ ਹਾਂ ਵੀ ਮੁਵਾਇਦ ਸਾਹਿਬ ਇਸ ਹਕੀਕਤ ਨੂੰ ਸਮਝਦੇ ਨੇ ਬਹੁਤ ਚੰਗੀ ਤਰ੍ਹਾਂ ਜੀ, ਔਰ ਉਹ ਸਾਨੂੰ ਇਨਕਰੇਜ ਵੀ ਕਰਦੇ ਨੇ, ਇੰਟੈਲੈਕਚੁਅਲ ਲੈਵਲ ਤੇ ਗੱਲ ਨੂੰ ਸਮਝਦੇ ਨੇ ਜੀ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਸਾਨੂੰ ਲਿਖਿਆ, ਅੱਜ ਹੀ ਉਹਨਾਂ ਦੀ ਇਹ ਈਮੇਲ ਆਈ ਔਰ ਅਸੀਂ ਇਹ ਸਾਂਝੀ ਕੀਤੀ। ਜੀ ਡਾਕਟਰ ਸਾਹਿਬ, ਇਸ਼ਾਰਾ ਹੋ ਗਿਆ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।